ਸਵਾਗਤ ਹੈ ਜੀ ਮੈਲਬੌਰਨ ਦੀ ਖੂਬਸੂਰਤ ਅਤੇ ਕਰਮੀ ਧਰਤੀ ਦੇ ਉੱਪਰ ਜੰਗ ਫੁੱਟਬਾਲ ਕਲੱਬ ਮੈਲਬੌਰਨ ਦਾ ਪਲੇਠਾ ਸੌਕਰ ਟੂਰਨਾਮੈਂਟ ਇਸ ਵਕਤ ਆਪਣੇ ਪਹਿਲੇ ਦਿਨ ਤੋਂ ਸ਼ੁਰੂਆਤ ਹੋ ਚੁੱਕੀ ਹੈ ਜੀ। ਖੂਬਸੂਰਤ ਮੌਸਮ ਚੱਲ ਰਿਹਾ, ਮੌਸਮ ਬੜਾ ਮਿਹਰਬਾਨ ਹੈ ਜੀ, ਕੁਦਰਤ ਬਹੁਤ ਮਿਹਰਬਾਨ ਆ ਤੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਲੈ ਕੇ ਹੁਮ ਕੇ ਇੱਥੇ ਆ ਚੁੱਕੇ ਨੇ। ਸਵਾਗਤ ਹੈ ਜੀ ਇੰਡੋਸ ਟੀਵੀ ਦੇ ਉੱਪਰ, ਆਸਟ੍ਰੇਲੀਆ ਦੇ ਉੱਪਰ। ਧੰਨਵਾਦ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਮੇਰੇ ਨਾਲ ਨੇ ਜਸਪ੍ਰੀਤ ਸਿੰਘ ਜੀ ਜੋ ਕਿ ਇੱਥੇ ਦੇ ਵਲੰਟੀਅਰ ਸੇਵਾਵਾਂ ਨਿਭਾ ਰਹੇ ਨੇ, ਗਰਾਊਂਡ ਦੇ ਵਿੱਚ ਪੂਰਾ ਵੇਰਵਾ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦੇ ਮੈਚ ਚੱਲ ਰਹੇ ਨੇ। ਜਸਪ੍ਰੀਤ ਜੀ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਭਾਈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਪਲੇਠੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਮੰਨਿਆ ਜਾਂਦਾ ਕਿ ਪਲੇਠੇ ਦਿਨ ਥੋੜ੍ਹੀ ਜਿਹੀ ਭੱਜ ਨੱਠ, ਥੋੜ੍ਹੇ ਜਿਹੇ ਕੰਮਾਂ ਦਾ ਬੋਝ ਤੇ ਥੋੜ੍ਹੀ ਟੈਨਸ਼ਨ ਜ਼ਰੂਰ ਹੁੰਦੀ ਹੈ। ਕਿਸ ਤਰ੍ਹਾਂ ਦੇ ਰਹੇ ਸ਼ੁਰੂਆਤ ਐਕਸਾਈਟਡ ਸੀਗੇ ਆਪਾਂ ਇਸ ਟੂਰਨਾਮੈਂਟ ਨੂੰ, ਫਸਟ ਟਾਈਮ ਅਸੀਂ ਕਰ ਰਹੇ ਇਹ ਜੀ ਤੇ ਆਪਣੇ ਬਾਬੇ ਦੀ ਕਿਰਪਾ ਨਾਲ ਸਾਰਾ ਵਧੀਆ ਚੱਲ ਰਿਹਾ ਆ ਤੇ ਅਸੀਂ 8 ਵਜੇ ਸਵੇਰ ਦੇ ਇੱਥੇ ਮੈਚਿਸ ਸ਼ੁਰੂ ਹੋ ਗਏ ਆ ਜੀ ਤੇ ਹੁਣ ਕੰਟੀਨਿਊਸਲੀ ਮੈਚ ਚੱਲ ਰਿਹਾ ਟਿਲ 7 o'clock ਤੱਕ ਚੱਲੂਗੇ ਸ਼ਾਮ ਦੇ। ਜਸਪ੍ਰੀਤ ਜੀ, ਆਪਾਂ ਜੇ ਪਹਿਲੇ ਦਿਨ ਦੀ ਗੱਲਬਾਤ ਕਰੀਏ, ਮੌਸਮ ਤਾਂ ਵੈਸੇ ਬਹੁਤ ਖੂਬਸੂਰਤ ਚੱਲ ਰਿਹਾ, ਮੈਨੂੰ ਲੱਗਦਾ ਕੋਈ ਇਸ ਤਰ੍ਹਾਂ ਦਾ ਵਿਘਨ ਤਾਂ ਨਹੀਂ ਪਏਗਾ। ਅੱਜ ਪਹਿਲੇ ਦਿਨ ਦੇ ਵਿੱਚ ਜਿਸ ਤਰ੍ਹਾਂ ਮੇਰੀ ਪ੍ਰਬੰਧਕਾਂ ਨਾਲ ਵੀ ਗੱਲ ਹੋਈ ਹੈ, ਕਹਿੰਦੇ 35-40 ਦੇ ਕਰੀਬ ਟੋਟਲ ਮੈਚ ਹੋਣੇ ਨੇ 2 ਦਿਨਾਂ ਦੇ ਵਿੱਚ। ਬਹੁਤ ਵੱਡਾ ਪ੍ਰਬੰਧ ਹੈ ਇਹਦਾ ਮਤਲਬ। ਤੇ ਯਕੀਨਨ ਜਿਸ ਤਰ੍ਹਾਂ ਆਪਾਂ ਪਰਿਵਾਰਾਂ ਨੂੰ ਦੇਖ ਰਹੇ ਹਾਂ, ਲਗਾਤਾਰ ਆ ਰਹੇ ਨੇ ਆਪਣੇ ਬੱਚਿਆਂ ਦੇ ਨਾਲ। ਸੋ ਪਹਿਲੇ ਦਿਨ ਨੂੰ ਅਗਰ ਆਪਾਂ ਸੰਖੇਪ ਦੇ ਵਿੱਚ ਦੱਸਣਾ ਹੋਵੇ ਤਾਂ ਕਿਸ ਤਰ੍ਹਾਂ ਦੇ ਮੁਕਾਬਲੇ ਰਹਿਣੇ ਨੇ, ਕਿੰਨੇ ਕੁ ਵਜੇ ਸਮਾਪਤੀ ਹੋਏਗੀ ਤੇ ਕਿਹੜੀਆਂ ਕਿਸ ਤਰ੍ਹਾਂ ਟੀਮਾਂ ਖੇਲਣਗੀਆਂ? ਭਾਜੀ ਪਹਿਲੇ ਗਰੁੱਪ ਮੈਚਸ ਹੋਣਗੇ ਸਾਰੀਆਂ ਟੀਮਾਂ ਦੇ ਜੀ, ਤੇ ਇੱਕ ਫਾਈਨਲ ਹੋਏਗਾ ਅੰਡਰ 8 ਦਾ ਜੀ, ਉਹ ਸ਼ਾਮ ਨੂੰ ਹੋਊਗਾ ਤੇ ਬਾਕੀ ਓਵਰ 40 ਦੇ ਸਾਰੇ ਮੈਚ ਗਰੁੱਪ ਮੈਚ ਅੱਜ ਹੋ ਜਾਣੇ ਆ, ਅੰਡਰ 16 ਦੇ ਸਾਰੇ ਗਰੁੱਪ ਮੈਚ ਅੱਜ ਹੀ ਹੋ ਜਾਣੇ ਆ ਤੇ ਬਾਕੀ ਸਵੇਰੇ ਸੈਮੀਫਾਈਨਲ ਫਾਈਨਲ ਹੋਣਗੇ ਜੀ। ਜਿਸ ਤਰ੍ਹਾਂ ਤੁਸੀਂ ਉਮਰ ਵਰਗ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਕੈਟਾਗਰਾਈਜ਼ ਕੀਤਾ, ਉਹਨਾਂ ਨੇ ਸ਼੍ਰੇਣੀਆਂ ਤੁਸੀਂ ਵੰਡੀਆਂ ਨੇ। ਸੋ ਆਪਾਂ ਇਹ ਮੰਨ ਕੇ ਚੱਲੀਏ ਕਿ ਜਿੱਦਾਂ ਅੰਡਰ 8 ਹੋਏਗਾ ਜਾਂ 10 ਹੋਏਗਾ ਜਾਂ 12, ਇਸ ਤਰ੍ਹਾਂ ਕੁਝ ਤੁਸੀਂ ਸ਼੍ਰੇਣੀਬੱਧ ਕੀਤਾ ਹੋਇਆ? ਹਾਂਜੀ ਭਾਜੀ, ਸਾਡੇ ਕੋਲ 6 ਤਰ੍ਹਾਂ ਦੀਆਂ ਟੀਮਾਂ ਆ ਭਾਜੀ। ਅੰਡਰ 8, ਅੰਡਰ 10, ਅੰਡਰ 12, ਅੰਡਰ 14, ਅੰਡਰ 16 ਤੇ ਓਵਰ 40 ਜਿਹੜੇ ਵਰਗ ਦੇ ਮੈਚ ਹੋਣਗੇ ਇੱਥੇ। ਜਿਸ ਤਰ੍ਹਾਂ ਚੱਲ ਰਹੇ ਮੈਚਾਂ ਦੇ ਵਿੱਚ ਮੈਂ ਦੇਖ ਰਿਹਾ ਕਿ ਸ਼ਾਇਦ ਇੱਧਰ ਅੰਡਰ 8 ਦਾ ਮੁਕਾਬਲਾ ਚੱਲ ਰਿਹਾ, ਲੜਕੇ ਤੇ ਲੜਕੀਆਂ ਇਕੱਠੇ ਟੀਮਾਂ ਦੇ ਵਿੱਚ ਹਿੱਸਾ ਲੈ ਰਹੇ ਸੀ। ਆਪਾਂ ਮੰਨ ਕੇ ਚੱਲੀਏ ਕਿ ਇਹ ਸਾਰੇ ਮੁਕਾਬਲੇ ਮਿਕਸ ਨੇ? ਹਾਂਜੀ ਮਿਕਸ ਨੇ। ਇੱਕ ਮੈਚ ਆਪਾਂ ਵੈਸੇ ਹੀ ਸ਼ੋਅ ਮੈਚ ਕੁੜੀਆਂ ਨੂੰ ਉਤਸ਼ਾਹ ਕਰਨ ਲਈ ਆਪਾਂ ਰੱਖਿਆ, ਉਹ ਗਰਲਸ ਦਾ ਆ ਅੰਡਰ 14 ਦਾ, ਉਹ ਸ਼ਾਮ ਨੂੰ ਹੋਏਗਾ, ਦੁਪਹਿਰ ਨੂੰ ਕਹਿ ਸਕਦੇ ਆਪਾਂ 3:20 ਤੇ ਬਾਕੀ ਮੈਚ ਮਿਕਸ ਵਾ। ਪਰ 16 ਮੈਚ ਜਿਹੜਾ ਆ ਅੰਡਰ 16 ਉਹਦੇ ਵਿੱਚ ਬੋਇਜ਼ ਆ ਓਨਲੀ। ਅਕਸਰ ਆਸਟ੍ਰੇਲੀਆ ਦੇ ਵਿੱਚ ਮੈਂ ਰਵਾਇਤ ਦੇਖੀ ਹੈ, ਨਿਊਜ਼ੀਲੈਂਡ ਦੇ ਵਿੱਚ ਵੀ ਰਵਾਇਤ ਦੇਖੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਸੌਕਰ ਦੇ ਟੂਰਨਾਮੈਂਟ ਜਾਂ ਹੋਰ ਕੁਝ ਖੇਡਾਂ ਦੀਆਂ ਬਣਗੀਆਂ ਇਸ ਤਰ੍ਹਾਂ ਇਕੱਠੀਆਂ ਕਰਵਾਈਆਂ ਜਾਂਦੀਆਂ ਤਾਂ ਉਦੋਂ ਕੁਛ ਜਿਹੜੇ ਆਪਣੇ ਸੀਨੀਅਰ ਸਿਟੀਜ਼ਨਸ ਹੁੰਦੇ ਨੇ ਜਾਂ ਕਹਿ ਲਓ ਕਿ ਸਾਬਕਾ ਆਪਣੇ ਫੌਜੀ ਹੁੰਦੇ ਨੇ ਜਾਂ ਸੈਨਿਕ ਹੁੰਦੇ, ਉਹਨਾਂ ਦੇ ਕੁਝ ਮੁਕਾਬਲੇ ਵਗੈਰਾ ਕਰਵਾ ਲਏ ਜਾਂਦੇ ਆ। ਇਸ ਤਰ੍ਹਾਂ ਦਾ ਕੋਈ ਪ੍ਰਬੰਧ ਇਸ ਵਕਤ ਕੀਤਾ ਗਿਆ ਹੋਵੇ? ਇੱਦਾਂ ਦਾ ਇਸ ਵਕਤ ਨਹੀਂ ਹੋਇਆ ਕਿਉਂਕਿ ਅਸੀਂ ਪਹਿਲੀ ਵਾਰ ਕਰਾ ਰਹੇ ਹਾਂ। ਮੇ ਬੀ ਸਾਨੂੰ ਜਿਹੜੀਆਂ ਅਸੀਂ ਕੁਝ ਵੀ ਰਹਿ ਗਈਆਂ ਕਮੀਆਂ ਆਪਾਂ ਅਗਲੇ ਵਾਰ ਤੋਂ ਉਹਦੇ ਵਿੱਚ ਐਡ ਕਰਾਂਗੇ, ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਟਰਾਈ ਕਰਾਂਗੇ ਕਿ ਅਗਲੇ ਸਾਲ ਆਪਾਂ ਨੈਕਸਟ ਟੂਰਨਾਮੈਂਟ ਵਿੱਚ ਵਧੀਆ ਵੱਧ ਤੋਂ ਵੱਧ ਮੈਚ ਤੇ ਵੱਧ ਤੋਂ ਵੱਧ ਕਲੱਬ ਲੈ ਕੇ ਆਈਏ ਜੀ। ਲਵੀ ਖੱਤਰੀ ਦੀ ਅੱਖ ਦੇ ਨਾਲ ਅਗਰ ਆਪਾਂ ਕੈਮਰੇ ਤੋਂ ਦਿਖਾਉਂਦੇ ਚੱਲੀਏ ਕਿ ਕਿਸ ਤਰ੍ਹਾਂ ਦੇ ਇੱਥੇ ਮੁਕਾਬਲੇ ਚੱਲ ਰਹੇ ਨੇ, ਉਹ ਬਿਲਕੁਲ ਤੁਹਾਡੇ ਸਨਮੁਖ ਕਰਦੇ ਚੱਲਾਂਗੇ। ਜਾਂਦੇ ਇੱਕ ਹੋਰ ਸਵਾਲ ਆਪਾਂ ਇਸ ਜਸਪ੍ਰੀਤ ਸਿੰਘ ਵਲੰਟੀਅਰ ਨੂੰ ਕਰਾਂਗੇ ਕਿ ਦੂਸਰਾ ਦਿਨ ਕਹਿੰਦੇ ਕਾਫੀ ਮੁਸ਼ੱਕਤ ਭਰਾ ਹੁੰਦਾ ਆ ਕਿਉਂਕਿ ਫਾਈਨਲ ਮੁਕਾਬਲੇ ਹੋਣੇ ਹੁੰਦੇ ਨੇ, ਤੇ ਦੂਸਰੇ ਦਿਨ ਦੇ ਵਿੱਚ ਕੀ ਕੁਝ ਇੱਥੇ ਵਾਪਰੇਗਾ, ਕੁਝ ਸੰਖੇਪ ਦੇ ਵਿੱਚ ਦੱਸਦੇ ਚੱਲੋ। ਭਾਜੀ ਇੱਥੇ ਮੈਚ ਹੋਣਗੇ, ਫਾਈਨਲ ਸੈਮੀਫਾਈਨਲ ਮੈਚ ਹੋਣਗੇ ਟੀਮਾਂ ਦੇ ਜੀ, ਤੇ ਓਬਵੀਅਸ ਸੈਮੀਫਾਈਨਲ ਤੇ ਫਾਈਨਲ ਟੀਮਾਂ ਜਿਹੜੀਆਂ ਹੁੰਦੀਆਂ ਉਹ ਬੈਸਟ ਹੁੰਦੀਆਂ ਹਰ ਗਰੁੱਪ ਦੇ ਵਿੱਚੋਂ, ਤੇ ਉਹ ਮੈਚਸ ਜ਼ਿਆਦਾ ਉਤਸ਼ਾਹਿਤ ਕਰਨਗੇ ਲੋਕਾਂ ਨੂੰ ਜੀ। ਧੰਨਵਾਦ ਕਰਦੇ ਹਾਂ। ਇਹ ਸਨ ਸਾਡੇ ਨਾਲ ਜਸਪ੍ਰੀਤ ਸਿੰਘ ਜੀ, ਵਲੰਟੀਅਰ ਸੇਵਾਵਾਂ ਨਿਭਾ ਰਹੇ ਨੇ। ਸਕੋਰ ਬੋਰਡ ਦੇ ਉੱਪਰ ਇਹਨਾਂ ਦੀ ਨਿਗਾਹ ਚੱਲ ਰਹੀ ਹੈ ਤੇ ਟੀਮਾਂ ਦਾ ਵੇਰਵਾ ਵੀ ਇਹ ਜਿੰਨੇ ਵੀ ਇੱਥੇ ਆ ਰਹੇ ਨੇ, ਇਨਫੋਰਮੇਸ਼ਨ ਲੈ ਰਹੇ ਨੇ, ਜਾਣਕਾਰੀ ਲੈ ਰਹੇ ਨੇ, ਉਹਨਾਂ ਨੂੰ ਦੇ ਰਹੇ ਨੇ। ਧੰਨਵਾਦ ਕਰਦੇ ਹਾਂ। ਬਣੇ ਰਹੋ ਜੀ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ।